11 ਸਤੰਬਰ ਸੰਨ 2019। ਗੁਰਪ੍ਰੀਤ ਸਿੰਘ ਤੁਹਾਡੇ ਲਈ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਮੈਨੀਟੋਬਾ ਦੀ ਵਿਧਾਨ ਸਭਾ ਦੇ ਵਿੱਚ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸ਼ਾਨਦਾਰ ਜਿੱਤ। ਅੱਜ ਤੋਂ ਕੈਨੇਡਾ ਭਰ ਵਿੱਚ ਰਸਮੀ ਤੌਰ 'ਤੇ ਚੋਣ ਪ੍ਰਚਾਰ ਸ਼ੁਰੂ। ਗ੍ਰੀਨ ਪਾਰਟੀ ਵਿਵਾਦਾਂ ਵਿੱਚ ਘਿਰੀ। ਹੁਣ ਖਬਰਾਂ ਦਾ ਵਿਸਥਾਰ। ਮੈਨੀਟੋਬਾ ਵਿੱਚ ਹੋਈ ਵਿਧਾਨ ਸਭਾ ਚੋਣ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਲਈ ਹੈ। ਮੈਨੀਟੋਬਾ ਵਿੱਚ ਕੱਲ੍ਹ ਵਿਧਾਨ ਸਭਾ ਚੋਣਾਂ ਹੋਈਆਂ ਸਨ। ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਇੱਕ ਵਾਰ ਫਿਰ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ ਅਤੇ ਮੈਨੀਟੋਬਾ ਦੇ ਵੋਟਰਾਂ ਨੇ ਭਾਰੀ ਬਹੁਮਤ ਦੇ ਕੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਮੁੜ ਤੋਂ ਚੁਣ ਲਿਆ ਹੈ। ਮੁੱਖ ਮੰਤਰੀ ਬ੍ਰਾਇਨ ਪਲੈਸਟਰ ਇਸ ਗੱਲ ਤੋਂ ਖੁਸ਼ ਨੇ ਕਿ ਉਹਨਾਂ ਨੂੰ ਇੱਕ ਵਾਰ ਹੋਰ ਮੌਕਾ ਦੇ ਦਿੱਤਾ ਗਿਆ ਹੈ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 36 ਸੀਟਾਂ ਜਿੱਤੀਆਂ ਨੇ, ਜਦੋਂ ਕਿ NDP ਨੇ 18 ਸੀਟਾਂ ਹਾਸਿਲ ਕੀਤੀਆਂ ਨੇ। ਲਿਬਰਲ ਪਾਰਟੀ ਨੇ 3 ਸੀਟਾਂ ਹਾਸਿਲ ਕੀਤੀਆਂ ਨੇ, ਜਦੋਂ ਕਿ ਗ੍ਰੀਨ ਪਾਰਟੀ ਨੂੰ ਇੱਕ ਵੀ ਸੀਟ ਨਸੀਬ ਨਹੀਂ ਹੋਈ ਹੈ। ਅਤੇ ਵੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਚੋਣਾਂ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀਆਂ ਕੁਝ ਸੀਟਾਂ ਘਟੀਆਂ ਨੇ, ਜਦੋਂ ਕਿ NDP ਦੀਆਂ ਸੀਟਾਂ ਦੀ ਗਿਣਤੀ ਵਧੀ ਹੈ। ਅਤੇ ਇਸੇ ਦੌਰਾਨ 3 ਸਿਆਹ ਨਸਲ ਦੇ ਉਮੀਦਵਾਰਾਂ ਨੇ ਨਵਾਂ ਇਤਿਹਾਸ ਸਿਰਜਿਆ ਹੈ। 3 ਸਿਆਹ ਨਸਲ ਦੇ ਉਮੀਦਵਾਰ MLA ਚੁਣ ਲਏ ਗਏ ਨੇ, ਜਿਨ੍ਹਾਂ ਵਿੱਚੋਂ 2 NDP ਨਾਲ ਜੁੜੇ ਰਹੇ ਨੇ, ਜਦੋਂ ਕਿ ਇੱਕ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨਾਲ ਜੁੜਿਆ ਹੋਇਆ ਹੈ। ਮੈਨੀਟੋਬਾ ਵਿੱਚ ਪਹਿਲੀ ਵਾਰ ਹੈ ਕਿ ਸਿਆਹ ਨਸਲ ਦੇ ਵਿਅਕਤੀ MLA ਚੁਣੇ ਗਏ ਨੇ। ਅੱਜ ਰਿਟ ਡਰੋਪ ਹੋ ਰਹੀ ਹੈ ਅਤੇ ਪੂਰੇ ਦੇਸ਼ ਵਿੱਚ ਰਸਮੀ ਤੌਰ 'ਤੇ ਚੋਣ ਪ੍ਰਚਾਰ ਸ਼ੁਰੂ ਹੋ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਪਾਰਲੀਮੈਂਟ ਭੰਗ ਕਰਨ ਜਾ ਰਹੇ ਨੇ, ਜਿਸ ਤੋਂ ਪਿੱਛੋਂ ਦੇਸ਼ ਭਰ ਦੇ ਵਿੱਚ ਰਸਮੀ ਤੌਰ 'ਤੇ ਚੋਣ ਪ੍ਰਚਾਰ ਸ਼ੁਰੂ ਹੋ ਜਾਵੇਗਾ। ਚੇਤੇ ਰਹੇ 21 ਅਕਤੂਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ। ਮੁਕਾਬਲਾ ਮੁੱਖ ਤੌਰ 'ਤੇ ਸੱਤਾਧਾਰੀ ਲਿਬਰਲ ਪਾਰਟੀ ਅਤੇ ਵਿਰੋਧੀ ਧਿਰ ਟੋਰੀ ਪਾਰਟੀ ਦੇ NDP ਦੇ ਵਿਚਾਲੇ ਹੈ। ਉਮੀਦ ਕੀਤੀ ਜਾ ਰਹੀ ਕਿ ਤਿਕੋਣਾ ਮੁਕਾਬਲਾ ਹੋਵੇਗਾ। ਕੁਝ ਸਰਵੇਖਣਾਂ ਅਨੁਸਾਰ ਲਿਬਰਲ ਅਤੇ ਟੋਰੀ ਦੋਨੇ ਨਾਲੋਂ ਨਾਲ ਚੱਲ ਰਹੇ ਨੇ। ਦੋਨਾਂ ਪਾਰਟੀਆਂ ਨੂੰ 33% ਹਮਾਇਤ ਪ੍ਰਾਪਤ ਹੈ, ਜਦੋਂ ਕਿ NDP ਨੂੰ 12%, ਗ੍ਰੀਨ ਪਾਰਟੀ ਨੂੰ 10% ਹਮਾਇਤ ਹਾਸਿਲ ਹੈ। ਇਹ ਵੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਲਿਬਰਲ ਪਾਰਟੀ ਕੁਬੈਕ ਅਤੇ ਓਨਟਾਰੀਓ ਵਿੱਚ ਸਭ ਤੋਂ ਵੱਧ ਸੀਟਾਂ ਹਾਸਿਲ ਕਰ ਸਕਦੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਂਦੀਆਂ ਚੋਣਾਂ ਵਿੱਚ ਸ਼ਾਇਦ ਜਸਟਿਨ ਟਰੂਡੋ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰਨਗੇ। ਗ੍ਰੀਨ ਪਾਰਟੀ ਵਿਵਾਦਾਂ ਵਿੱਚ ਘਿਰ ਗਈ ਹੈ। ਗ੍ਰੀਨ ਪਾਰਟੀ ਦੇ ਕੁਬੈਕ ਇਲਾਕੇ ਦੇ ਇੱਕ ਉਮੀਦਵਾਰ ਨੇ ਖੁੱਲ੍ਹਮ-ਖੁੱਲ੍ਹਾ ਤੌਰ 'ਤੇ ਕੁਬੈਕ ਦੇ ਵੱਖ ਹੋਣ ਦੀ ਵਕਾਲਤ ਕੀਤੀ ਹੈ। ਪੀਅਰ ਨੈਂਟੈਲ ਦਾ ਕਹਿਣਾ ਹੈ ਕਿ ਜੇਕਰ ਕੁਬੈਕ ਦੇ ਵਿੱਚ ਮੁੜ ਤੋਂ ਰਾਏਸ਼ੁਮਾਰੀ ਕਰਵਾਈ ਗਈ ਤਾਂ ਮੂਹਰੇ ਹੋ ਕੇ ਇਸ ਦੇ ਹੱਕ ਵਿੱਚ ਵੋਟ ਪਾਵੇਗਾ ਅਤੇ ਚਾਹੁੰਦਾ ਕਿ ਕੁਬੈਕ ਨੂੰ ਵੱਖ ਕਰ ਦਿੱਤਾ ਜਾਵੇ। ਇਸ ਗੱਲ ਨੂੰ ਲੈ ਕੇ ਗ੍ਰੀਨ ਪਾਰਟੀ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਗ੍ਰੀਨ ਪਾਰਟੀ ਦਾ ਕਹਿਣਾ ਹੈ ਕਿ ਉਹ ਨੈਂਟਲ ਦੇ ਵਿਚਾਰਾਂ 'ਤੇ ਰੋਕ ਤਾਂ ਨਹੀਂ ਲਾ ਸਕਦੀ, ਪਰੰਤੂ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਅਸੀਂ ਕੈਨੇਡਾ ਨੂੰ ਇੱਕ ਵੇਖਣਾ ਚਾਹੁੰਦੇ ਹਾਂ। ਗ੍ਰੀਨ ਪਾਰਟੀ ਦੇ 2 ਉਮੀਦਵਾਰ ਵਿਵਾਦਾਂ ਵਿੱਚ ਘਿਰ ਗਏ ਨੇ। ਦੋਨਾਂ ਉਮੀਦਵਾਰਾਂ ਦੇ ਦੋਸ਼ ਲੱਗਦੇ ਨੇ ਕਿ ਅਤੀਤ ਵਿੱਚ ਗਰਭਪਾਤ ਦਾ ਵਿਰੋਧ ਕਰਦੇ ਰਹੇ ਨੇ, ਜਿਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਉਹ ਟੋਰੀ ਵਿਚਾਰਾਂ ਵਾਲੇ ਨੇ। ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਬeth ਮੇ ਦਾ ਕਹਿਣਾ ਹੈ ਕਿ ਉਹਨਾਂ ਉਮੀਦਵਾਰਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਅਤੇ ਨਾ ਹੀ ਉਹਨਾਂ 'ਤੇ ਰੋਕ ਲਾ ਸਕਦੀ ਹੈ, ਪਰ ਉਸਨੇ ਭਰੋਸਾ ਦਿੱਤਾ ਹੈ ਕਿ ਉਹ ਗਰਭਪਾਤ ਦੇ ਹੱਕ ਵਿੱਚ ਹੈ ਅਤੇ ਉਸ ਦਾ ਕਹਿਣਾ ਹੈ ਕਿ ਔਰਤਾਂ ਦਾ ਆਪਣਾ ਹੱਕ ਹੈ ਕਿ ਉਹ ਤੈਅ ਕਰਨ ਕਿ ਗਰਭਪਾਤ ਚਾਹੁੰਦੀਆਂ ਨੇ ਜਾਂ ਨਹੀਂ। ਮੇਟੀ ਭਾਈਚਾਰੇ ਨਾਲ ਜੁੜੇ ਸਾਬਕਾ ਬਿਰਧ ਫੌਜੀਆਂ ਤੋਂ ਫੈਡਰਲ ਸਰਕਾਰ ਨੇ ਮਾਫੀ ਮੰਗ ਲਈ ਹੈ। ਫੈਡਰਲ ਸਰਕਾਰ ਦੇ ਸਾਬਕਾ ਬਿਰਧ ਫੌਜੀਆਂ ਬਾਰੇ ਮੰਤਰੀ ਲਾਰੈਂਸ ਮੈਕੌਲੇ ਨੇ ਇੱਕ ਸਮਾਗਮ ਦੌਰਾਨ ਮੇਟੀ ਭਾਈਚਾਰੇ ਤੋਂ ਮਾਫੀ ਮੰਗੀ ਹੈ। ਮੇਟੀ ਭਾਈਚਾਰੇ ਦੇ ਫੌਜੀ ਜਦੋਂ ਜੰਗ ਤੋਂ ਮੁੜੇ ਸਨ ਤਾਂ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਸੀ ਅਤੇ ਪੂਰੀਆਂ ਸਹੂਲਤਾਂ ਨਹੀਂ ਸੀ ਮਿਲ ਰਹੀਆਂ, ਅਤੇ ਹੁਣ ਫੈਡਰਲ ਸਰਕਾਰ ਨੇ ਉਸ ਗੱਲ ਲਈ ਇਸ ਭਾਈਚਾਰੇ ਤੋਂ ਮਾਫੀ ਮੰਗ ਲਈ ਹੈ ਅਤੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਹਨਾਂ ਸਾਰਿਆਂ ਨੂੰ $30 ਮਿਲੀਅਨ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। BC ਦੇ ਬਹੁਗਿਣਤੀ ਵਿਅਕਤੀ ਡੇਲਾਈਟ ਟਾਈਮ ਸੇਵਿੰਗ ਦੀ ਪ੍ਰਣਾਲੀ ਦੇ ਉਲਟ ਨੇ। BC ਦੀ ਸਰਕਾਰ ਨੇ ਇਸ ਸੰਬੰਧ ਵਿੱਚ ਸਰਵੇਖਣ ਕਰਵਾਇਆ ਸੀ। ਸਰਵੇਖਣ ਅਨੁਸਾਰ 93% ਲੋਕ ਇਸ ਪ੍ਰਣਾਲੀ ਦੇ ਉਲਟ ਨੇ। ਉਹ ਚਾਹੁੰਦੇ ਨੇ ਕਿ ਇਸ ਪ੍ਰਣਾਲੀ ਦਾ ਭੋਗ ਪਾ ਦਿੱਤਾ ਜਾਵੇ ਅਤੇ ਉਹ ਨਹੀਂ ਚਾਹੁੰਦੇ ਕਿ ਸੂਬੇ ਦੇ ਵਿੱਚ ਸਾਲ ਵਿੱਚ 2 ਵਾਰ ਘੜੀਆਂ ਦਾ ਸਮਾਂ ਬਦਲਿਆ ਜਾਵੇ। ਉਹ ਇਸ ਪ੍ਰਣਾਲੀ ਤੋਂ ਨਿਜਾਤ ਪਾਉਣੀ ਚਾਹੁੰਦੇ ਨੇ। ਨੋਵਾ ਸਕੋਸ਼ੀਆ ਦੇ ਵਿੱਚ ਆਏ ਤੂਫਾਨ ਕਾਰਨ ਤਬਾਹੀ ਕਰਕੇ ਅਜੇ ਵੀ 65,000 ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਹੈ। ਦੱਸਿਆ ਜਾਂਦਾ ਹੈ ਕਿ ਨੋਵਾ ਸਕੋਸ਼ੀਆ ਵਿੱਚ 65,000 ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਹੈ, ਜਦੋਂ ਕਿ ਪ੍ਰਿੰਸ ਐਡਵਰਡ ਇਲਾਕੇ ਵਿੱਚ 10,000 ਘਰਾਂ ਅਤੇ ਕਾਰੋਬਾਰਾਂ ਦੀ ਬੱਤੀ ਗੁੱਲ ਪਈ ਹੋਈ ਹੈ। ਪਿਛਲੇ 3 ਦਿਨਾਂ ਤੋਂ ਮੈਰੀਟਾਈਮ ਸੂਬਿਆਂ ਦੇ ਵਿੱਚ ਡੋਰੀਅਨ ਤੂਫਾਨ ਕਾਰਨ ਹੋਈ ਤਬਾਹੀ ਕਰਕੇ ਬੱਤੀ ਗੁੱਲ ਹੋਈ ਹੈ ਅਤੇ ਇਸ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ। ਚੇਤੇ ਰਹੇ ਹਰੀਕੇਨ ਡੋਰੀਅਨ ਕਾਰਨ ਭਾਰੀ ਤਬਾਹੀ ਹੋਈ ਹੈ ਅਤੇ
ਕੈਨੇਡਾ ਦਾ ਮੈਰੀਟਾਈਮ ਇਲਾਕਾ ਇਸ ਕਰਕੇ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਹੌਲੀਵੁੱਡ ਇਲਾਕੇ ਦੇ ਵਿੱਚ ਇੱਕ ਫੈਮਿਲੀ ਡਾਕਟਰ ਦੀ ਘਾਟ ਹੋਣ ਕਰਕੇ 2200 ਲੋਕ ਕਾਫੀ ਪਰੇਸ਼ਾਨ ਨੇ। ਇਸ ਇਲਾਕੇ ਵਿੱਚ 2200 ਲੋਕਾਂ ਦੀ ਆਬਾਦੀ ਹੈ ਅਤੇ ਇਸ ਇਲਾਕੇ ਵਿੱਚ ਇੱਕੋ ਇੱਕ ਫੈਮਿਲੀ ਡਾਕਟਰ ਸੀ। ਉਸਨੇ ਆਪਣਾ ਕਲੀਨਿਕ ਬੰਦ ਕਰ ਦਿੱਤਾ ਸੀ। ਉਸਨੇ ਆਪਣਾ ਕਲੀਨਿਕ ਸਿਹਤ ਕਾਰਨਾਂ ਕਰਕੇ ਬੰਦ ਕਰ ਦਿੱਤਾ ਸੀ, ਜਿਸ ਕਾਰਨ ਲੋਕ ਪਰੇਸ਼ਾਨੀ ਵਿੱਚ ਪਏ ਹੋਏ ਨੇ ਅਤੇ ਇਹ ਕੈਨੇਡਾ ਦੇ ਯੂਨੀਵਰਸਲ ਹੈਲਥ ਕੇਅਰ ਦੀ ਨਿੱਘਰ ਰਹੀ ਹਾਲਤ ਦਾ ਇੱਕ ਨਮੂਨਾ ਹੈ। ਨੋਵਾ ਸਕੋਸ਼ੀਆ ਦੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਸਨੂੰ 17 ਸਾਲ ਬਿਨਾਂ ਕਸੂਰ ਦੇ ਜੇਲ੍ਹ ਵਿੱਚ ਸਾੜੇ ਜਾਣ ਲਈ ਸਰਕਾਰ ਉਸਨੂੰ ਮੁਆਵਜ਼ਾ ਦੇਵੇ। ਗਲੈਨ ਐਸੋਨ ਨਾਂ ਦੇ ਵਿਅਕਤੀ 'ਤੇ ਕਤਲ ਦੇ ਦੋਸ਼ ਲੱਗੇ ਸਨ ਅਤੇ ਉਸਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਪਤਾ ਲੱਗਾ ਸੀ ਕਿ ਜਾਂਚ ਵਿੱਚ ਕਈ ਕਿਸਮ ਦੀਆਂ ਘਾਟਾਂ ਸਨ। ਹੈਲੀਫੈਕਸ ਦੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਹੋਰ ਸ਼ੱਕੀ ਵਿਅਕਤੀ ਵੀ ਇਸ ਕਤਲ ਵਿੱਚ ਸ਼ਾਮਲ ਸੀ, ਪਰੰਤੂ ਪੁਲਿਸ ਨੇ ਉਸ ਬਾਰੇ ਧਿਆਨ ਨਹੀਂ ਸੀ ਦਿੱਤਾ, ਜਿਸ ਕਾਰਨ ਗਲੈਨ ਐਸੋਨ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਵਿੱਚ ਸਾੜਿਆ ਗਿਆ ਸੀ। ਉਸ ਦਾ ਕਹਿਣਾ ਹੈ ਕਿ ਉਸਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਉਹ ਬੇਕਸੂਰ ਹੈ ਅਤੇ ਜਾਂਚ ਘੇਰਾ ਵਿਸ਼ਾਲ ਕਰਕੇ ਉਸ ਸ਼ੱਕੀ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ, ਜਦੋਂ ਕਿ ਉਸਨੂੰ ਜੇਲ੍ਹ ਵਿੱਚ ਸੜਨਾ ਪਿਆ। ਬਿਆਂਕਾ ਐਂਡਰੀਸਕੂ ਦਾ ਟੋਰਾਂਟੋ ਵਿਖੇ ਨਾਇਕਾ ਵਾਂਗ ਸਵਾਗਤ ਕੀਤਾ ਗਿਆ। ਬਿਆਂਕਾ ਐਂਡਰੀਸਕੂ ਅਮਰੀਕਾ ਤੋਂ ਵਾਪਸ ਭਾਰਤ ਆਈ ਹੈ। ਉਸਨੇ ਅਮਰੀਕਾ ਵਿੱਚ ਹੋਏ ਓਪਨ ਟੈਨਿਸ ਮੁਕਾਬਲੇ ਵਿੱਚ ਗ੍ਰੈਂਡ ਸਲੈਮ ਟਾਈਟਲ ਜਿੱਤ ਲਿਆ ਸੀ ਅਤੇ ਉਸਨੇ ਅਮਰੀਕਾ ਦੀ ਸੈਰੀਨਾ ਵਿਲੀਅਮਸ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਸੀ ਅਤੇ ਨਵਾਂ ਇਤਿਹਾਸ ਸਿਰਜਿਆ ਸੀ ਅਤੇ ਉਸ ਦਾ ਟੋਰਾਂਟੋ ਵਿਖੇ ਨਾਇਕਾ ਵਾਂਗ ਸਵਾਗਤ ਕੀਤਾ ਗਿਆ। ਐਲਬਰਟਾ ਦੇ ਮੁੱਖ ਮੰਤਰੀ ਜੇਸਨ ਕੈਨੀ 'ਤੇ ਮਨੁੱਖੀ ਹੱਕਾਂ ਦਾ ਘਾਣ ਕਰਨ ਦੇ ਦੋਸ਼ ਲੱਗ ਰਹੇ ਨੇ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਜਥੇਬੰਦੀ ਐਮਨੈਸਟੀ ਇੰਟਰਨੈਸ਼ਨਲ ਨੇ ਬਕਾਇਦਾ ਜੇਸਨ ਕੈਨੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਉਹ ਵਾਤਾਵਰਣ ਪ੍ਰੇਮੀਆਂ ਦੇ ਮਗਰ ਜਾ ਰਹੇ ਨੇ, ਇਹ ਉਹਨਾਂ ਦੀ ਮਨੁੱਖੀ ਹੱਕਾਂ 'ਤੇ ਸਿੱਧਾ ਛਾਪਾ ਹੈ। ਜੇਸਨ ਕੈਨੀ ਦਾ ਕਹਿਣਾ ਹੈ ਕਿ ਵਾਤਾਵਰਣ ਪ੍ਰੇਮੀ ਐਲਬਰਟਾ ਦੇ ਤੇਲ ਉਦਯੋਗ ਦਾ ਖਾਮ-ਖਾਮ ਵਿਰੋਧ ਕਰਦੇ ਨੇ ਅਤੇ ਉਹ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਆਉਂਦੀ ਹੈ ਅਤੇ ਕਿੱਥੋਂ ਆਉਂਦੀ ਹੈ ਅਤੇ ਇਸ ਦੇ ਲਈ ਜਨਤਕ ਜਾਂਚ ਕਰਾਉਣਾ ਚਾਹੁੰਦੇ ਨੇ। ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਜੇਸਨ ਕੈਨੀ ਦੀ ਇਹ ਕੋਸ਼ਿਸ਼ ਬੇਲੋੜੀ ਹੈ ਅਤੇ ਇਹ ਵਾਤਾਵਰਣ ਪ੍ਰੇਮੀਆਂ ਦੇ ਹੱਕਾਂ 'ਤੇ ਸਿੱਧਾ ਛਾਪਾ ਹੈ, ਜਦੋਂ ਕਿ ਜੇਸਨ ਕੈਨੀ ਇਹਨਾਂ ਦੋਸ਼ਾਂ ਦਾ ਖੰਡਨ ਕਰਦੇ ਨੇ। ਪੋਰਟ ਐਲਬਰਨੀ ਇਲਾਕੇ ਦੀਆਂ ਕਈ ਠਾਰਾਂ ਦੇ ਵਿੱਚ ਏਸ਼ੀਆਈ ਲੋਕਾਂ ਨੂੰ ਨਹੀਂ ਰਹਿਣ ਦਿੱਤਾ ਜਾਂਦਾ। ਪੋਰਟ ਐਲਬਰਨੀ ਦੇ ਵਿੱਚ ਲੰਬੇ ਸਮੇਂ ਤੋਂ ਇੱਕ ਕਾਨੂੰਨ ਲਾਗੂ ਕੀਤਾ ਗਿਆ ਸੀ, ਜਿਸ ਦੇ ਤਹਿਤ ਏਸ਼ੀਆਈ ਲੋਕਾਂ ਨਾਲ ਵਿਤਕਰਾ ਹੁੰਦਾ ਹੈ ਅਤੇ ਅਨੇਕਾਂ ਠਾਰਾਂ ਵਿੱਚ ਉਹਨਾਂ ਨੂੰ ਥਾਂ ਨਹੀਂ ਦਿੱਤੀ ਜਾਂਦੀ। ਪੋਰਟ ਐਲਬਰਨੀ ਦੇ ਕੁਝ ਵਿਦਿਆਰਥੀਆਂ ਨੇ ਖੋਜ ਦੌਰਾਨ ਇਸ ਗੱਲ ਦਾ ਪਤਾ ਲਾਇਆ ਸੀ। ਉਹਨਾਂ ਨੇ ਸਿਟੀ ਵਾਲਿਆਂ ਨਾਲ ਗੱਲ ਕਰਕੇ ਹੁਣ ਇਸ ਕਾਨੂੰਨ 'ਚ ਤਰਮੀਮ ਕਰਵਾਉਣ ਦੀ ਤਿਆਰੀ ਕਰ ਲਈ ਹੈ ਤਾਂ ਜੋ ਏਸ਼ੀਆਈ ਲੋਕਾਂ ਦਾ ਮਾਣ ਸਨਮਾਨ ਮੁੜ ਤੋਂ ਬਹਾਲ ਕੀਤਾ ਜਾ ਸਕੇ। ਉਹਨਾਂ ਦਾ ਕਹਿਣਾ ਹੈ ਕਿ ਸੁਧਾ ਨਸਲਵਾਦ ਹੈ ਅਤੇ ਇਸ ਦੀ ਰੋਕਥਾਮ ਦੇ ਲਈ ਢੁਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਨੇ। ਸਰੀ ਦੇ ਧੜੱਲੇਦਾਰ ਮੇਅਰ ਡਗ ਮੁਕੱਲਮ ਨੇ ਊਬਰ ਦੇ ਖਿਲਾਫ ਸਟੈਂਡ ਲੈ ਲਿਆ ਹੈ। ਡਗ ਮੁਕੱਲਮ ਨੇ ਟੈਕਸੀ ਚਾਲਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਊਬਰ ਨੂੰ ਆਪਣੇ ਸ਼ਹਿਰ ਵਿੱਚ ਨਹੀਂ ਵੜਨ ਦੇਣਗੇ ਅਤੇ ਇਸ ਦੇ ਲਈ ਊਬਰ ਨੂੰ ਲਾਇਸੈਂਸ ਨਹੀਂ ਮੁਹੱਈਆ ਕੀਤੇ ਜਾਣਗੇ। ਚੇਤੇ ਰਹੇ, ਸਰੀ ਦੇ ਪੰਜਾਬੀ ਟੈਕਸੀ ਚਾਲਕਾਂ ਦੇ ਵਿੱਚ ਊਬਰ ਨੂੰ ਲੈ ਕੇ ਕਾਫੀ ਰੋਸ ਹੈ। BC ਦੀ NDP ਸਰਕਾਰ ਇਸ ਮਾਮਲੇ 'ਚ ਪੂਰੀ ਤਰ੍ਹਾਂ ਫੇਲ ਹੋਈ ਹੈ। BC ਦੀ ਸੱਤਾਧਾਰੀ NDP ਦੇ ਵਿਧਾਇਕਾਂ ਨੇ ਟੈਕਸੀ ਚਾਲਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਦੇ ਰਹਿੰਦਿਆਂ ਊਬਰ BC ਵਿੱਚ ਨਹੀਂ ਪਸਰ ਸਕੇਗੀ ਅਤੇ ਉਸ ਦੇ ਲਈ ਰੋਕਥਾਮ ਵਾਸਤੇ ਕੋਈ ਇੰਤਜ਼ਾਮ ਕੀਤੇ ਜਾਣਗੇ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਜੇਕਰ ਊਬਰ ਆਉਂਦੀ ਵੀ ਹੈ ਤਾਂ ਉਹਨਾਂ ਉੱਪਰ ਕੋਈ ਕੈਪ ਲਾਈ ਜਾਵੇਗੀ। ਪਰੰਤੂ ਪੈਸੇਂਜਰਸ ਟਰਾਂਸਪੋਰਟੇਸ਼ਨ ਬੋਰਡ ਨੇ ਹਾਲ ਹੀ ਵਿੱਚ ਆਪਣੀਆਂ ਸਿਫਾਰਸ਼ਾਂ ਦਿੱਤੀਆਂ ਸਨ, ਜਿਸ ਵਿੱਚ ਕੈਪ ਲਾਉਣ ਦੀ ਕੋਈ ਗੱਲ ਨਹੀਂ ਸੀ ਕੀਤੀ ਗਈ, ਜਿਸ ਕਾਰਨ ਟੈਕਸੀ ਚਾਲਕਾਂ ਵਿੱਚ ਭਾਰੀ ਗੁੱਸਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ NDP ਨੇ ਉਹਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਉਹ ਮਾਮਲਾ ਅਦਾਲਤ ਵਿੱਚ ਵੀ ਲੈ ਗਏ ਨੇ। ਕੱਲ੍ਹ ਉਹਨਾਂ ਨੇ ਵੈਨਕੂਵਰ ਇਲਾਕੇ ਵਿੱਚ ਵੱਡਾ ਇਕੱਠ ਕੀਤਾ, ਜਿੱਥੇ ਮੇਅਰ ਡਗ ਮੁਕੱਲਮ ਨੇ ਪਹੁੰਚ ਕੇ ਭਰੋਸਾ ਦਿੱਤਾ ਕਿ ਉਹ ਆਪਣੇ ਇਲਾਕੇ ਦੇ ਵਿੱਚ ਊਬਰ ਨੂੰ ਪੈਰ ਨਹੀਂ ਜਮਾਉਣ ਦੇਣਗੇ ਅਤੇ ਕੋਈ ਲਾਇਸੈਂਸ ਜਾਰੀ ਨਹੀਂ ਹੋਵੇਗਾ। ਪਰੰਤੂ BC ਸਰਕਾਰ ਦਾ ਕਹਿਣਾ ਹੈ ਕਿ ਡਗ ਮੁਕੱਲਮ ਅਜਿਹਾ ਨਹੀਂ ਕਰ ਸਕਦੇ, ਜਿਸ ਕਾਰਨ ਇਹ ਵਾਦ-ਵਿਵਾਦ ਹੋਰ ਵੀ ਮੱਗ ਸਕਦਾ ਹੈ। ਲੈਂਗਲੀ ਵਿੱਚ ਗੋਲੀ ਚੱਲੀ ਅਤੇ ਇੱਕ ਵਿਅਕਤੀ ਦੇ ਮਾਰੇ ਜਾਣ ਦਾ ਸਮਾਚਾਰ ਹੈ। ਇਹ ਘਟਨਾ ਮੈਕਡੋਨਲਡਸ ਰੈਸਟੋਰੈਂਟ ਵਿੱਚ ਵਾਪਰੀ ਹੈ। ਇਹ ਘਟਨਾ ਮੰਗਲਵਾਰ ਰਾਤ ਨੂੰ ਐਲਡਰ ਗਰੋਵ ਇਲਾਕੇ ਵਿੱਚ ਵਾਪਰੀ ਹੈ। ਅਧਿਕਾਰੀ ਦਾ ਮੰਨਣਾ ਹੈ ਕਿ ਮਿੱਥ ਕੇ ਕੀਤੀ ਗਈ ਵਾਰਦਾਤ ਸੀ ਅਤੇ ਹਥਿਆਰੇ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਜਨਤਾ ਤੋਂ ਸਹਿਯੋਗ ਮੰਗਿਆ ਹੈ। ਵੈਨਕੂਵਰ ਵਿੱਚ ਵਾਪਰੀ ਹਿੰਸਕ ਘਟਨਾ ਵਿੱਚ ਇੱਕ 29 ਸਾਲਾ ਵਿਅਕਤੀ ਦੀ ਮੌਤ ਹੋਈ ਹੈ। ਇਹ ਘਟਨਾ ਵੈਸਟ ਐਂਡ ਇਲਾਕੇ ਵਿੱਚ ਵਾਪਰੀ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਵਿੱਚ ਇੱਕ ਵਿਅਕਤੀ ਜ਼ਖਮੀ ਪਿਆ ਹੋਇਆ ਹੈ। ਜਦੋਂ ਪੁਲਿਸ ਪਹੁੰਚੀ ਤਾਂ ਉਹ ਵਿਅਕਤੀ ਜ਼ਖਮੀ ਹਾਲਤ ਵਿੱਚ ਸੀ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ। ਅਜੇ ਤੱਕ ਕਿਸੇ ਵਿਅਕਤੀ ਦੇ ਗ੍ਰਿਫਤਾਰ ਹੋਣ ਦੀ ਕੋਈ ਖਬਰ ਨਹੀਂ ਹੈ, ਪਰੰਤੂ ਪੁਲਿਸ ਦਾ ਮੰਨਣਾ ਹੈ ਕਿ ਕਤਲ ਦਾ ਮਾਮਲਾ ਸੀ। ਤੇ ਅੰਤ ਵਿੱਚ ਤਬਸਰਾ, ਅੱਜ ਤੋਂ ਕੈਨੇਡਾ ਭਰ ਵਿੱਚ ਰਸਮੀ ਤੌਰ 'ਤੇ ਚੋਣ ਪ੍ਰਚਾਰ ਸ਼ੁਰੂ ਹੋ ਜਾਵੇਗਾ ਅਤੇ ਵੱਖ-ਵੱਖ ਉਮੀਦਵਾਰਾਂ ਦਾ
ਭਵਿੱਖ ਤੈਅ ਕਰਨ ਲਈ ਹੁਣ ਲੋਕਾਂ ਕੋਲ ਮੌਕਾ ਹੋਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਕਿਸੇ ਵੇਲੇ ਭਾਰਤੀ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ ਅਤੇ ਲੰਬੀ ਜਹਿਦ ਤੋਂ ਬਾਅਦ 1947 ਵਿੱਚ ਦੇਸੀ ਮੂਲ ਦੇ ਲੋਕਾਂ ਨੂੰ ਇਹ ਹੱਕ ਮੁਹੱਈਆ ਕੀਤਾ ਗਿਆ ਸੀ ਅਤੇ ਵਕਤ ਆ ਗਿਆ ਹੈ ਕਿ ਇਸ ਹੱਕ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਵੇ। ਭਾਈ ਭਤੀਜਾਵਾਦ ਛੱਡ ਕੇ, ਇਲਾਕਾ ਪ੍ਰਸਤੀ ਛੱਡ ਕੇ ਅਤੇ ਧਰਮ ਤੇ ਜ਼ਾਤ ਪਾਤ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਢੁਕਵੇਂ ਉਮੀਦਵਾਰਾਂ ਨੂੰ ਚੁਣਨ ਦਾ ਮੌਕਾ ਆ ਗਿਆ ਹੈ ਅਤੇ ਲੋਕਾਂ ਨੂੰ ਚਾਹੀਦਾ ਕਿ ਸੂਝ-ਬੂਝ ਨਾਲ ਕੰਮ ਲੈਣ। ਖਾਸ ਤੌਰ 'ਤੇ ਜਿਸ ਤਰੀਕੇ ਨਾਲ ਨਸਲਵਾਦ ਵੱਧ ਰਿਹਾ ਹੈ ਅਤੇ ਭਾਰਤੀ ਸਫੀਰਾਂ ਦੀ ਇੱਥੋਂ ਦੀ ਸਿਆਸੀ ਮੁਦਾਖਲ ਵੱਧ ਰਹੀ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਉਮੀਦਵਾਰਾਂ ਦੇ ਪਾਰਟੀਆਂ ਨੂੰ ਚੁਣਨ ਦੀ ਲੋੜ ਹੈ ਜਿਹੜੀਆਂ ਹੱਕ ਸੱਚ ਇਨਸਾਫ ਦੀਆਂ ਗੱਲਾਂ ਕਰਦੀਆਂ ਹੋਣ। ਇਹ ਜ਼ਿੰਮੇਵਾਰੀ ਹੁਣ ਭਾਈਚਾਰੇ ਦੀ ਹੈ। ਇਸ ਦੇ ਨਾਲ ਹੀ ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਕੱਲ੍ਹ ਨੂੰ ਫਿਰ ਦੁਬਾਰਾ ਅਪਡੇਟਸ ਲੈ ਕੇ ਹਾਜ਼ਰ ਹੋਵਾਂਗਾ। ਹੈਵ ਅ ਨਾਈਸ ਡੇ।